China needs to respect India's borders, Ro Khanna will help India get critical technology. ਉੱਥੇ ਉਹ ਕਹਿ ਰਿਹਾ ਜੀ ਅਸੀਂ ਇਹਨਾਂ ਨੂੰ ਟੈਕਨੋਲੋਜੀ ਵੀ ਦੇਵਾਂਗੇ ਔਰ ਇਹ ਚਾਈਨਾ ਜਿਹੜਾ ਉਹ ਠੀਕ ਨਹੀਂ ਕਰ ਰਿਹਾ। Congressman Khanna slammed for meeting Hindutva ideologue on India visit. Analysts say Khanna's meeting shows that he doesn't want to alienate his Hindu-Indian diaspora vote bank in the US. Is Rishi Sunak doing everything that favors Modi government in India and is a Trojan horse? Why are Sikh diaspora not exposing Indians infiltrating politics abroad and rising to power there only to carry on their agenda against Muslims, Sikhs and Pakistan and Kashmir? Amarjit Singh ਢੇਸੀ ਉਹਨੂੰ ਕਿਵੇਂ 에ਅਰਪੋਰਟ ਤੇ 2 ਘੰਟੇ ਬਿਠਾ ਕੇ ਹਰਾਸ ਕੀਤਾ ਗਿਆ। ਉਹ ਜਗਮੀਤ ਸਿੰਘ ਨੂੰ ਅੱਜ ਤੱਕ ਇੰਡੀਆ ਦਾ ਵੀਜ਼ਾ ਨਹੀਂ ਔਰ ਕਿਵੇਂ ਕੈਨੇਡਾ 'ਚ ਜਿਹੜੇ ਵੀ ਜਿੰਨੇ ਸਿੱਖ ਐਮਪੀ ਸੀ ਉਹਨਾਂ ਨੂੰ ਖਾਲਿਸਤਾਨੀ ਕਿਹਾ ਕਿ ਡੈਨੀਗ੍ਰੇਟ ਕੀਤਾ ਗਿਆ। ਤੇ ਭੈਣ ਜੀ ਦਾ ਸਵਾਲ ਹੈ ਵੀ ਅਸੀਂ ਇਹਨਾਂ ਹਿੰਦੂਤਵੀਆਂ ਨੂੰ ਕਿਉਂ ਨਹੀਂ ਐਕਸਪੋਜ਼ ਕਰਦੇ? ਕਿਵੇਂ ਜਿਹੜੇ ਰਾਈਟ ਵਿੰਗ ਇੰਡੀਅਨਸ ਨੇ ਉਹ YouTube ਦੇ ਉੱਤੇ ਬੜਾ ਜਿਹੜਾ ਉਹ ਫੁੰਕਾਰੇ ਮਾਰਦੇ ਰਹੇ ਕਿ ਵੀ ਅਸੀਂ ਖਾਲਿਸਤਾਨੀਆਂ ਨੂੰ ਬਾਹਰ ਜਿਹੜਾ ਉਹ ਮਾਰ ਰਹੇ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਰਾਹ ਜਿਹੜੀ ਆ ਉਹ ਮੁਸਾਦ ਔਰ KGB ਦੇ ਲੈਵਲ ਤੇ ਹੋਏ। Relatives of Sikh activists in India not getting visa abroad or Sikh activists from UK arrested as soon as they land in India are all planned. ਵੈਲਕਮ ਬੈਕ ਨਾ ਪ੍ਰੋਗਰਾਮ ਸੋਰੀਅਸ ਗੱਲਬਾਤ ਕਰਨ ਜਾ ਰਹੇ ਹਾਂ ਕਿ UK ਦਾ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਅਤੇ ਅਮਰੀਕਾ ਦਾ ਕਾਂਗਰਸਮੈਨ ਮੋਦੀ ਸਰਕਾਰ ਨਾਲ ਇਉਂ ਘਿਓ ਖਿਚੜੀ ਹੋ ਰਹੇ ਹਨ ਜਿਵੇਂ ਇਹ ਭਾਰਤ ਦੇ ਪੇਡ ਏਜੰਟ ਹੋਣ। ਸੋ ਇਸ ਸੰਬੰਧੀ ਸਾਨੂੰ ਭੈਣ ਅਮਨਜੋਤ ਕੌਰ ਦੀ ਜਿਹੜੀ ਲਿਖਤ ਹੈ ਉਹ ਮਿਲੀ ਹੈ, ਸੋ ਸਾਂਝੀ ਕਰਨ ਜਾ ਰਹੇ ਹਾਂ। ਔਰ ਉਹਨਾਂ ਨੇ ਕਿਹਾ ਕਿ ਬਾਹਰਲੇ ਸਿੱਖਾਂ ਨੂੰ ਜ਼ੋਰਦਾਰ ਲੋਬੀ ਕਰਕੇ ਇਹਨਾਂ ਹਿੰਦੂ ਰਾਸ਼ਟਰਵਾਦੀਆਂ ਨੂੰ ਬੇਨਕਾਬ ਕਰਨਾ ਚਾਹੀਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ੍ਹ ਦੇ ਪ੍ਰੋਗਰਾਮ ਦੇ ਸੈਗਮੈਂਟਸ 'ਚੋਂ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਸਰਕੂਲੇਟ ਹੋਇਆ ਉਹ ਸਾਡਾ ਰਿਸ਼ੀ ਸੁਨਕ ਬਾਰੇ ਕਿ ਭਾਈ ਕਿਵੇਂ ਇਹ ਹਿੰਦੂਤਵਾ ਬੋਏ ਜਿਹੜਾ ਕਿ ਮੁਰਾਰੀ ਬਾਪੂ ਦੇ ਜਾ ਕੇ ਉੱਥੇ ਰਾਮ ਕਥਾ ਵੀ ਸੁਣਦਾ ਹੈ ਅਤੇ ਉੱਥੇ ਕਹਿੰਦਾ ਜਿਵੇਂ ਮੈਂ ਹਿੰਦੂ ਦੇ ਤੌਰ 'ਤੇ ਆਇਆ ਅਤੇ ਫਿਰ ਜੈ ਸੀਆ ਰਾਮ ਵੀ ਕਰਦਾ ਕਿ ਭਾਈ ਕਿਵੇਂ ਜਿਹੜਾ ਖੁੱਲ੍ਹ ਕੇ ਔਰ ਜਿਵੇਂ ਇੰਗਲੈਂਡ ਦੀ ਹਕੂਮਤ ਦਾ ਰਵੱਈਆ ਸਿੱਖਾਂ ਪ੍ਰਤੀ ਔਰ ਮੁਸਲਮਾਨਾਂ ਪ੍ਰਤੀ ਵੀ, ਔਰ ਮੈਂ ਈਵਨ ਪਿਛਲੀਆਂ ਰਿਪੋਰਟਾਂ ਦੇਖ ਰਿਹਾ ਸੀ ਕਿ ਜਦੋਂ ਇਹਨਾਂ ਨੇ ਉੱਥੇ ਜਿਹੜਾ ਉਹ ਰਾਈਟਿੰਗ ਹੋਈ ਹੈ ਇੰਗਲੈਂਡ ਦੇ ਸ਼ਹਿਰਾਂ 'ਚ ਅਤੇ ਉਦੋਂ ਉਸ ਰਿਪੋਰਟ 'ਚੋਂ ਸਾਹਮਣੇ ਸੀ ਕਿ ਵੀ ਇਹ ਜਿਹੜੀ ਹੈ ਇਹਨਾਂ ਨੇ ਹੀ ਕਰਵਾਈ ਜਿਹਦੇ 'ਚ ਕਿ ਔਰ ਇਹ ਉਹਨਾਂ ਦੀ ਮੇਨ ਖਬਰ ਸੀ BBC ਦੀ ਡੇਲੀ ਮੇਲ ਦੀ। The riots were stalked by Indian Prime Minister Narendra Modi's Hindu Nationalist Party. Sources claim that those in Bharatiya Janata Party tried to incite violence. और ethnic community tensions on Britain streets have been stoked by Indian political activists linked to Narendra Modi and his ruling party, UK security sources said. ਇਹ ਜਦੋਂ ਉਹਨਾਂ ਨੇ ਇੰਟਰਨਲ ਜਿਹੜਾ ਕੀਤੀ ਸਾਰੀ ਇਨਵੈਸਟੀਗੇਸ਼ਨ ਤਾਂ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਔਰ ਉਹ ਮੁਸਲਮਾਨਾਂ ਦੇ ਖਿਲਾਫ ਜਿਹੜੀ ਹੈ ਉਹ ਕੇਂਦਰਿਤ ਸੀ। ਫਿਰ ਅਸੀਂ ਕੱਲ੍ਹ ਇਹ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਰਿਸ਼ੀ ਸੁਨਕ ਬਿਲਕੁਲ ਉਹਨੇ ਜੇ BBC ਦੇ 2 ਪਾਰਟ ਡਾਕੂਮੈਂਟਰੀ ਜਿਹੜੀ ਮੋਦੀ ਦਾ 2002 'ਚ ਰੋਲ ਸੀ ਉਹ ਜਿਹੜੀ ਹੈ ਉਹ BBC ਬਣਾਉਂਦੀ ਹੈ ਅਤੇ ਇੰਡੀਆ ਨਾ ਸਿਰਫ ਉਸ 'ਤੇ ਪਾਬੰਦੀ ਲਾਉਂਦਾ ਹੈ ਸਗੋਂ BBC ਦੇ ਦਫ਼ਤਰ ਦਿੱਲੀ ਔਰ ਮੁੰਬਈ ਉਹਨਾਂ ਦੇ ਉੱਤੇ ਰੇਡ ਹੁੰਦੇ ਨੇ ਔਰ ਉਹਦੇ ਵੱਲੋਂ ਕੋਈ ਇੱਕ ਵੀ ਅੱਖਰ ਨਹੀਂ ਕਿਹਾ ਜਾਂਦਾ। ਜੋ ਉੱਥੇ ਵਾਇਲੈਂਸ ਚੱਲ ਰਹੀ ਹੈ ਜਾਂ ਈਵਨ ਜਿਹੜਾ ਮਨੀਪੁਰ ਦੇ ਹਵਾਲੇ ਨਾਲ ਯੂਰਪੀਅਨ ਪਾਰਲੀਮੈਂਟ ਰੈਜ਼ੋਲੂਸ਼ਨ ਕਰਦੀ ਹੈ ਪਰ ਇਹ ਪ੍ਰਾਈਮ ਮਿਨਿਸਟਰ ਇੱਕ ਲਫ਼ਜ਼ ਵੀ ਨਹੀਂ ਬੋਲਦਾ। ਹੁਣ ਜਦੋਂ ਅਸੀਂ ਏਜੰਟ ਜਾਂ ਪਾੜੇ ਦੇ ਟੱਟੂ ਜਾਂ ਜਿਹੜਾ ਮੋਲ ਹੈ ਜਾਂ ਜਿਹਨੂੰ ਉਹ ਗ੍ਰੀਕ ਕਹਾਣੀ ਨਾਲ ਟਰੋਜਨ ਹਾਰਸ ਕਰਕੇ ਜਾਣਿਆ ਜਾਂਦਾ ਕਿ ਵੀ ਬੰਦਾ ਉਹਨਾਂ ਦਾ ਹੁੰਦਾ ਵਿੱਚ ਵਾੜਿਆ ਹੁੰਦਾ। ਸੋ ਉਸ ਦੀ ਗੱਲ ਵੀ ਅਸੀਂ ਕਰਾਂਗੇ। ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਉਸ ਬਾਰੇ ਜਿਹੜਾ ਇਹ ਬਾਹਰਲੇ ਸਿੱਖਾਂ ਨੂੰ ਜਿਹੜਾ ਉਹ ਟਾਸਕ ਵੀ ਦਿੱਤੀ ਹੈ ਕਿ ਵੀ ਤੁਸੀਂ ਕੀ ਕਰ ਰਹੇ ਹੋ, ਤੁਸੀਂ ਇਹ ਜਿਹੜੇ ਹਿੰਦੂ ਨੈਸ਼ਨਲਿਜ਼ਮ ਦੇ ਇੱਥੇ ਐਡਵੋਕੇਟ ਬਣੇ ਹੋਏ ਨੇ ਵਿਦਨ ਦਾ ਸਿਸਟਮ, ਇਹਨਾਂ ਨੂੰ ਐਕਸਪੋਜ਼ ਕਿਉਂ ਨਹੀਂ ਕਰਦੇ? ਪਰ ਇਸ ਤੋਂ ਪਹਿਲਾਂ ਅਸੀਂ ਕਿਉਂਕਿ ਅਮਰੀਕਾ 'ਚ ਵੀ ਜਿਹੜਾ ਕਾਂਗਰਸਮੈਨ ਖੰਨਾ ਜਿਹਦਾ ਅਸੀਂ ਜ਼ਿਕਰ ਕੀਤਾ ਸੀ ਕਿ ਬਾਈ ਪਾਰਟੀਸਨ ਡੈਲੀਗੇਸ਼ਨ ਲੈ ਕੇ
ਰੈੱਡ ਫੋਰਟ ਪਹੁੰਚਿਆ ਹੋਇਆ, ਆਪਣੇ ਆਪ ਨੂੰ ਅਮਰਨਾਥ ਵਿਦਿਆ ਲੰਕਾਰ, ਇਹ MP 3 ਟਰਮ ਰਿਹਾ ਹੈ, ਕਾਂਗਰਸ ਦਾ ਹੁੰਦਾ ਸੀ ਜੀ, ਉਹਦਾ ਮੈਂ ਪੋਤਾ ਹੈ ਔਰ ਮੈਂ ਸੈਕੂਲਰ ਵੈਲਿਊਜ਼ ਤੇ ਮੈਂ ਫਲਾਣਾ ਤੇ ਮੈਂ ਢਿਮਕਾ। ਲੇਕਿਨ ਹੁਣ ਇਵੇਂ ਨਜ਼ਰ ਆ ਰਿਹਾ ਵੀ ਜਿਵੇਂ ਰਿਸ਼ੀ ਸੂਨਕ ਇਹਨਾਂ ਦਾ ਟਰੋਜਨ ਹਾਰਸ ਸਾਹਮਣੇ ਆ ਰਿਹਾ ਹੈ। ਰੋ ਖੰਨਾ ਵੀ, ਕਿਉਂਕਿ ਆਪਣਾ ਜਿਹੜਾ ਡੈਲੀਗੇਸ਼ਨ ਵੀ ਹਾਲਾਂ ਉਹਦੇ ਥੱਲੇ ਇੱਕ ਸਿਰੀ ਧਰ ਕੇ ਕਿਹੜਾ ਮਿਸ਼ੀਗਨ ਦਾ, ਉਹ ਵੀ ਹਿੰਦੂਤਵੀ ਹੈ, ਜਿਹਨੇ ਹਿੰਦੂ ਕਾਕਸ ਬਣਾਉਣ ਦਾ ਐਲਾਨ ਕੀਤਾ, ਉਹ ਨਾਲ ਹੈ। ਉਹਦੇ ਇੱਕ ਅੱਧੀ ਗੋਰੀ ਹੋਰ ਕਾਂਗਰਸ ਵੂਮਨ ਹੈ, ਮੈਨੂੰ ਸੀ ਵੀ ਪਤਾ ਨਹੀਂ ਕਿੰਨਾ ਲੰਬਾ ਚੌੜਾ ਡੈਲੀਗੇਸ਼ਨ, ਬਾਕੀ ਉਹਦਾ ਆਪਣਾ ਟੱਬਰ ਨਾਲ ਹੈ। ਲੇਕਿਨ ਜਿਵੇਂ ਉਸ ਨੇ ਇਸ ਵਿਜ਼ਿਟ ਦੇ ਵੇਲੇ ਇੱਥੇ ਹਾਲਾਂ ਕੈਲੀਫੋਰਨੀਆ ਨੂੰ ਰਿਪਰੈਜ਼ੈਂਟ ਕਰਦਾ ਹੈ, ਬੇ ਏਰੀਆ ਡਿਸਟ੍ਰਿਕਟ ਨੂੰ, ਔਰ ਉੱਥੇ ਮੁਸਲਮਾਨ ਵੋਟਰ ਵੀ ਨੇ, ਸਿੱਖ ਵੀ ਨੇ, ਸੋ ਉੱਥੇ ਆਪਣਾ ਸੈਕੂਲਰ ਕਾਰਡ ਕਈ ਵਾਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਸੈਕੂਲਰ ਹੈ। ਹੁਣ ਕਿਉਂਕਿ ਜਦੋਂ ਮੋਦੀ ਦਾ ਈਵਨ ਜੁਆਇੰਟ ਹਾਊਸ ਨੂੰ ਐਡਰੈਸ ਕਰਨਾ ਵੀ, ਜਦੋਂ ਕਿ ਉਹ 21, 22, 23 ਜੂਨ ਨੂੰ ਅਮਰੀਕਾ 'ਚ ਆਉਂਦਾ ਹੈ, ਉਹਦੇ 'ਚ ਵੀ ਰੋ ਖੰਨਾ ਪੇਸ਼ ਸੀ। ਫਿਰ ਅਸੀਂ ਦੇਖਦੇ ਹਾਂ ਕਿ ਵੀ ਈਵਨ ਮੋਦੀ ਨੇ ਜੋ ਉਸ ਕਾਂਗਰਸ ਦੇ ਵਿੱਚ ਉਸ ਤੋਂ ਬਾਅਦ ਜਦੋਂ 1 to 1 ਸ਼ਾਊਟ ਕਰਕੇ ਇਹਨੂੰ ਕਿਹਾ, ਰੋ ਖੰਨਾ ਯੂ ਆਰ ਡੂਇੰਗ ਏ ਗੁੱਡ ਜੌਬ, ਟੁੱਟੀ ਭੱਜੀ ਅੰਗਰੇਜ਼ੀ 'ਚ। ਔਰ ਹੁਣ ਤਾਂ ਇਹ ਹੈ ਕਿ ਵੀ ਅੱਗੇ ਤਾਂ ਫਿਰ ਵੀ ਸਾਨੂੰ ਤਾਂ ਪਤਾ ਸੀ ਵੀ ਰੋ ਖੰਨਾ ਕਿੱਥੋਂ ਆ ਰਿਹਾ, ਪਰ ਫਿਰ ਵੀ ਜਿਹਨੂੰ ਕਹਿੰਦੇ ਨੇ ਵੀ ਬਿੱਲੀ ਥੈਲੇ ਦੇ ਵਿੱਚ ਸੀ, ਹੁਣ ਥੈਲੇ 'ਚ ਪਤਾ ਨਹੀਂ ਨਾ ਲੱਗਦਾ ਵੀ ਕੁੱਤਾ ਹੈ, ਕੁੱਤੀ ਹੈ, ਬਿੱਲਾ ਹੈ, ਬਿੱਲੀ ਹੈ, ਗਿੱਦੜ ਹੈ, ਗਿੱਦੜੀ ਹੈ। ਤੇ ਜਦੋਂ ਹੁਣ ਥੈਲਾ ਖੁੱਲ ਗਿਆ ਤੇ ਆ ਗਏ ਵੀ ਇਹ ਤਾਂ ਬਿੱਲੀ ਹੈ, ਮਤਲਬ ਇਹ ਹੈ ਕਿ ਵੀ ਐਨੀਮਲ ਤਾਂ ਉਨੇ ਸਾਈਜ਼ ਦਾ ਪਤਾ ਨਹੀਂ ਨਾ ਲੱਗਦਾ ਵਿੱਚ ਕੀ ਹੈ। ਸੋ ਹੁਣ ਉਹਦੀ ਜਿਹੜੀ ਰੋ ਖੰਨੇ ਦਾ ਇਹ ਭਾਰਤ ਦੌਰਾ ਹੈ, ਮੌਕੇ 'ਤੇ ਵੀ ਉਸ 'ਤੇ ਜਾਣਾ ਜਦੋਂ ਬੁਲਡੋਜ਼ਰ ਫਿਰ ਰਿਹਾ ਹਰਿਆਣੇ ਦੇ ਵਿੱਚ, ਜਦੋਂ ਲੋਕਾਂ ਦੇ ਮੁੱਢਲੇ ਹੱਕ, ਜਦੋਂ 3 ਮਹੀਨੇ ਤੋਂ 90 ਦਿਨ ਤੋਂ ਮਨੀਪੁਰ ਦੇ ਵਿੱਚ ਕੀ ਹੋ ਰਿਹਾ, ਕਿਵੇਂ 50,000 ਤੋਂ ਜ਼ਿਆਦਾ ਲੋਕ ਬੇਘਰੇ ਕੀਤੇ ਗਏ ਨੇ, ਕਿਵੇਂ 300 ਤੋਂ ਜ਼ਿਆਦਾ ਚਰਚ ਸਾੜੇ ਗਏ, ਕੋਈ ਲਫ਼ਜ਼ ਨਹੀਂ ਉਹਦੇ ਲਈ। ਔਰ ਤਾਰੀਫਾਂ ਤੁਸੀਂ ਕਰ ਰਹੇ ਹੋ ਭਾਰਤ ਦੀ, ਜਮਹੂਰੀਅਤ ਦੀ, ਦੂਜੇ ਦੀ, ਔਰ ਦਿੱਲੀ ਦੀ ਧਰਤੀ 'ਤੇ ਖਲੋ ਕੇ ਰੋ ਖੰਨਾ ਕਹਿ ਰਿਹਾ ਚਾਈਨਾ ਨੂੰ ਵਾਰਨ ਕਰਕੇ ਕਿ ਜੀ ਇਹ ਜਿਹੜਾ ਤੁਸੀਂ ਜਿਹੜਾ ਕਿਸੇ ਮੁਲਕ ਦੀ ਸੋਵਰਨਿਟੀ ਨੂੰ ਜਿਹੜਾ ਉਹ ਭੰਗ ਨਹੀਂ ਕਰ ਸਕਦੇ। ਹੁਣ ਇਹਨੂੰ ਕੋਈ ਪੁੱਛੇ ਵੀ ਜਿਹੜਾ ਤੇਰੇ ਨਾਲ ਖੜਾ ਹੈ ਮੋਦੀ, ਉਹਨੂੰ ਕਹਿ ਕਿ ਵੀ ਉਹ ਰਸ਼ੀਆ ਨੂੰ ਕਹਿ ਵੀ ਤੂੰ ਯੂਕਰੇਨ ਦੀ ਸੋਵਰਨਿਟੀ ਭੰਗ ਕੀਤੀ ਹੈ ਜੀ। ਔਰ ਇਹ ਉਹਦਾ ਰੋ ਖੰਨਾ ਦੀ ਉੱਥੇ ਸਟੇਟਮੈਂਟ, ਚਾਈਨਾ needs to respect India's borders, ਰੋ ਖੰਨਾ will help India get critical technology। ਉੱਥੇ ਉਹ ਕਹਿ ਰਿਹਾ ਜੀ ਅਸੀਂ ਇਹਨਾਂ ਨੂੰ ਟੈਕਨੋਲੋਜੀ ਵੀ ਦਿਆਂਗੇ, ਔਰ ਇਹ ਚਾਈਨਾ ਜਿਹੜਾ ਉਹ ਠੀਕ ਨਹੀਂ ਕਰ ਰਿਹਾ। ਹੁਣ ਜਿਹੜਾ ਇਸ ਸਾਰੇ ਤੋਂ ਬੜਾ ਡੀਟੇਲ ਕਈ ਸਫ਼ਿਆਂ ਦੀ ਮਿਡਲ ਈਸਟ ਆਈ ਨੇ, ਇੱਕ ਪੂਰਾ ਆਰਟੀਕਲ ਮੇਰਾ ਖਿਆਲ ਹੈ ਜਿਹੜਾ 20 ਪੇਜਿਸ ਦਾ, ਉਸ 'ਚ ਉਹਨਾਂ ਨੇ ਕਿਹਾ ਰੋ ਖੰਨਾ ਸਿਲੀਕਨ ਵੈਲੀਜ਼ ਪ੍ਰੋਗਰੈਸਿਵ ਕੌਮਿਆਂ ਦੇ ਵਿੱਚ ਜਿਹਨੂੰ ਟੌਂਟ ਕਰਨਾ ਹੁੰਦਾ, ਪੁਸ਼ਿੰਗ ਕਲੋਜ਼ਰ US ਟਾਈਜ਼ ਟੂ ਮੋਦੀਜ਼ ਇੰਡੀਆ, ਕਿ ਵੀ ਇੱਕ ਪਾਸੇ ਸੈਕੂਲਰ ਬਣਿਆ ਹੋਇਆ ਔਰ ਇਹ ਇਸ ਵੇਲੇ ਮੇਨ ਜਿਹੜਾ ਪੁਸ਼ਰ ਹੈ ਕਿ ਵੀ ਇਹਦੇ ਇੰਡੀਆ US ਰਿਲੇਸ਼ਨਸ਼ਿਪ ਦਾ ਇਹ ਚੁੱਕ ਰਿਹਾ। ਹੁਣ ਇਕੱਲਾ ਇਹੀ ਨਹੀਂ ਹੈ, ਆਪਣੀ ਇਸ ਟ੍ਰਿਪ ਵੇਲੇ ਜਿਵੇਂ ਅਰਨਾਲਡ ਗੋਸਵਾਮੀ ਹੈ, ਅਰਨਬ ਗੋਸਵਾਮੀ, ਦੂਜੇ ਬਿਲਕੁਲ ਜਾਂ ਉਹ ਗੋਬਰ ਆ ਰਹੀ ਹੈ, ਇਸ ਲੈਵਲ ਦਾ ਇੱਕ ਰਾਈਟ ਵਿੰਗਰ ਨਫ਼ਰਤ ਨਾਲ ਭਰਿਆ ਹੋਇਆ ਹੋਸਟ ਹੈ ਉਹਨਾਂ ਦੇ ਮੇਨ ਸਟ੍ਰੀਮ ਤੇ, ਅਭਿਜੀਤ ਆਇਰ ਮਿੱਤਰਾ। ਉਹਨੇ ਈਵਨ ਜਿਹੜੀਆਂ ਕਾਂਗਰਸ ਵੂਮਨ ਐਲਨ ਔਰ ਦੂਜਿਆਂ ਨੇ ਇੱਥੇ ਮੋਦੀ ਦਾ ਵਿਰੋਧ ਕੀਤਾ ਸੀ, ਉਹਨਾਂ ਨੂੰ ਜਿਹਾਦੀ ਤੱਕ ਕਿਹਾ ਸੀ। ਹੁਣ ਉਹਨੂੰ ਵੀ ਉਹਦੇ ਬ੍ਰੇਕਫਾਸਟ ਮੀਟਿੰਗ ਦੇ ਵਿੱਚ ਉਹਨੂੰ ਮਿਲਣ ਜਾਂਦਾ ਹੈ, ਔਰ ਇਹ ਅਲ ਜਜ਼ੀਰਾ ਦੀ ਨਿਊਜ਼ ਹੈ। ਕਾਂਗਰਸਮੈਨ ਰੋ ਖੰਨਾ ਸਲੈਮਡ ਫॉर meeting Hindutva ideologue on India visit. Analysts say Khanna's meeting shows that he doesn't want to alienate his Hindu-Indian diaspora vote bank in the US. ਕਿ ਵੀ ਉਹ ਹਿੰਦੂਆਂ ਨੂੰ ਤੋਂ ਹੁਣ ਕਿਉਂਕਿ ਹਿੰਦੂਤਵਾ ਦਾ ਇਸ ਵੇਲੇ ਏਜੰਡਾ ਸਾਰੇ ਪਾਸੇ ਵਿਕਦਾ ਹੈ, ਲੇਕਿਨ ਉਹਨੂੰ ਜਾ ਕੇ ਮਿਲਣਾ ਅਲ ਜਜ਼ੀਰਾ ਦੀ ਪੂਰੀ ਡੀਟੇਲ ਸਟੋਰੀ ਹੈ। ਔਰ ਉਹ ਵੀ ਫੋਟੋ ਪਾ ਰਿਹਾ ਜਿਹੜਾ ਅਭਿਜੀਤ ਆਇਰ ਮਿੱਤਰਾ, ਇਹ ਵੀ ਪਾ ਰਿਹਾ ਕਿ ਜੀ ਬੜੀ ਪ੍ਰੋਡਕਟਿਵ ਮੀਟਿੰਗ ਹੋਈ ਹੈ। ਉਹ ਹਾਲਾਂ ਸੋਸ਼ਲ ਮੀਡੀਆ ਨੇ ਕਿਹਾ ਵੀ ਤੂੰ ਵੀ ਹਿੰਦੂ ਤਵੀ ਹੈ, ਤੂੰ ਕਿਹੜੇ ਪਾਸੇ ਦਾ ਜਿਹੜਾ ਹੈ ਉਹ ਸੈਕੂਲਰ ਹੈ। ਪਰ ਮੈਂ ਭੈਣ ਜੀ ਅਮਨਜੋਤ ਕੌਰ ਉਹਨਾਂ ਦੀ ਲਿਖਤ ਜਿਹਦੇ 'ਚ ਭਾਵੇਂ ਫੋਕਸ ਉਹਨਾਂ ਨੇ ਰਿਸ਼ੀ ਸੂਨਕ 'ਤੇ ਕੀਤਾ, ਲੇਕਿਨ ਉਹਦੇ 'ਚ ਇਹੀ ਰੋ ਖੰਨਾ ਵਰਗੀ ਕੈਟਾਗਰੀ ਵੀ ਉਹਦੀ ਸ਼ਮੂਲੀਅਤ ਦਾ ਉਹ ਹੈ। ਉਹਦੇ 'ਚ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਮੂਰਤੀ ਕਪਲ whose son-in-law Rishi Sunak are known to be close to Indian government are staunch Brahmins and right-leaning.
ਹੁਣ ਇਹ ਮੂਰਤੀ ਕਪਲ ਇਹ ਜਿਹੜਾ ਵੀ ਜੋ ਵੀ ਇਹ ਬਣਿਆ ਸੁਨਕ ਖਾਨਾ ਪੰਜਾਬੀ ਹਿੰਦੂ ਹੈ ਲਹਿੰਦੇ ਪੰਜਾਬ ਦਾ ਇਹ ਤਾਂ ਅਸੀਂ ਜਦੋਂ ਕਹਿੰਦੇ ਹਾਂ ਕਿ ਵੀ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ 'ਚ ਸਿੱਖਾਂ ਦਾ ਕਦੇ ਵੀ ਕਿਸੇ ਨੇ ਕੀਤਾ ਹੈ ਜਾਂ ਬਾਹਰ ਵੀ ਹੈ ਤੇ ਸਾਡੇ ਪੰਜਾਬੀ ਹਿੰਦੂ ਭਰਾ ਹੀ ਕਹਿ ਲਓ ਇਹਨਾਂ ਨੂੰ, ਹੁਣ ਹੋਰ ਕੀ ਕਹਿ ਸਕਦੇ ਜਿਹੜੇ ਮਾਂ ਬੋਲੀ ਤੋਂ ਮੁਨਕਰ ਹੋਏ। ਹੁਣ ਅਦਰਵਾਈਜ਼ ਸੁਨਕ ਪੰਜਾਬ ਦਾ ਪਿਓ ਉੱਥੋਂ ਲਹਿੰਦੇ ਪੰਜਾਬ 'ਚੋਂ ਆਇਆ ਹੋਇਆ, ਪੰਜਾਬ 'ਚ ਪਹਿਲਾਂ ਹੀ 1930s 40s 'ਚ ਨਿਕਲ ਆਏ ਸੀ, ਇੱਥੋਂ ਆਇਆ ਫਿਰ ਕੀਨੀਆ ਆਇਆ ਕਿ ਕਿੱਥੇ ਆਇਆ ਫਿਰ ਉੱਥੇ ਆ ਗਿਆ। ਲੇਕਿਨ ਜਦੋਂ ਮੈਂ ਇਹ ਦੇਖਿਆ ਵੀ ਇਹ ਅਵਤਾਰ ਸਿੰਘ ਖੰਡੇ ਦਾ ਮੁੱਦਾ ਹੋਏ ਜਾਂ ਪ੍ਰੀਤੀ ਪਟੇਲ ਦਾ, ਮੈਂ ਕਿਹਾ ਵੀ ਇਹ ਤਾਂ ਉਹੀ DNA ਬੋਲ ਰਿਹਾ ਜਿਹੜੇ ਆਪਣੀ ਮਾਂ ਬੋਲੀ ਤੋਂ ਇਨਕਾਰੀ, ਸਿੱਖਾਂ ਨਾਲ ਨਫ਼ਰਤ, ਆਰੀਆ ਸਮਾਜ ਦਾ ਝੰਡਾ ਚੁੱਕਣ ਵਾਲੇ। ਔਰ ਜਦੋਂ ਹੁਣ ਉਹਨੇ ਆਪਣਾ ਪੂਰਾ ਬਾਈਸੈਪਸ ਦੇ ਉੱਤੇ ਲਾਇਆ ਪੂਰਾ ਫੀਤਾ ਕਿ ਮੈਂ ਹਿੰਦੂ ਹਾਂ ਤੇ ਉਹ ਤੋਂ ਅੰਦਾਜ਼ਾ ਹੋ ਗਿਆ ਕਿ ਵੀ ਇਹ ਹੈ ਕੀ ਹੈ, DNA ਕੀ ਹੈ। ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮੂਰਤੀ ਕਪਲ ਹੈ ਜਿਹਦਾ ਇਹ ਜਵਾਈ ਹੈ, ਜਿਹਦੇ ਪੈਸੇ ਦੇ ਸਿਰ ਤੇ ਅੱਗੇ ਵੀ ਗਿਆ, ਉਹ ਪੱਕੇ ਬਾਹਮਣ ਨੇ ਔਰ ਜਿਹੜੇ ਨੇ ਉਹ ਹਿੰਦੂ ਤਵੀਆਂ ਦੇ ਮੋਦੀ ਦੇ ਤਾਂ ਬਹੁਤ ਨੇੜੇ ਨੇ। ਉਹਨਾਂ 'ਚੋਂ ਤਾਂ ਇੱਕ ਜਿਹੜਾ RSS ਦੀ ਪਬਲੀਕੇਸ਼ਨ ਪੰਚ ਜਨ ਹੈ ਕਿ ਕੀ ਉਹਦੇ ਫਾਊਂਡਰਸ ਦੇ ਵਿੱਚੋਂ ਹੈਗਾ। Is Rishi Sunak doing everything that favors Modi government in India and is a Trojan horse? ਸਵਾਲੀਆ ਨਿਸ਼ਾਨ। ਬਿਲਕੁਲ ਟਰੋਜਨ ਹਾਰਸ ਹੈ, ਮੈਂ ਆਲਰੇਡੀ ਐਕਸਪਲੇਨ ਕਰ ਦਿੱਤਾ ਹੈ। Why are Sikh diaspora not exposing Indians infiltrating politics abroad and rising to power there only to carry on their agenda against Muslims, Sikhs and Pakistan and Kashmir? ਸਿੱਖ ਬਾਹਰਲੇ ਇਹਨਾਂ ਨੂੰ ਕਿਉਂ ਨਹੀਂ ਐਕਸਪੋਜ਼ ਕਰ ਰਹੇ ਜਿਹੜੇ ਸਿਸਟਮ 'ਚ ਵੜ ਕੇ ਹਿੰਦੂਤਵਾ ਦੇ ਏਜੰਡੇ ਨੂੰ ਪ੍ਰਮੋਟ ਕਰ ਰਹੇ ਨੇ। I saw endless propaganda by Indians against Sikh politicians in UK, USA, Canada, Australia. I have not seen Sikhs exposing upper caste Hindu Indians as vigorously abroad and expose their links to white conservatives and nationalists. ਸਾਡੇ ਸਾਹਮਣੇ ਹੈ ਕਿ ਵੀ ਤਨਮਨਜੀਤ ਸਿੰਘ ਢੇਸੀ ਉਹਨੂੰ ਕਿਵੇਂ 에ਅਰਪੋਰਟ ਤੇ 2 ਘੰਟੇ ਬਿਠਾ ਕੇ ਹਰਾਸ ਕੀਤਾ ਗਿਆ। ਔਰ ਇਸ ਸਾਰੇ ਦੇ ਨਾਲ ਜਿਹੜਾ ਹੈ ਜਿਵੇਂ ਇੱਥੇ ਉਹ ਸਿੱਧੇ ਤੌਰ ਦੇ ਉੱਤੇ ਜਿਹੜੇ ਸਿੱਖ ਪੋਲਿਟਿਕਸ ਜੋ ਜਗਮੀਤ ਸਿੰਘ ਨੂੰ ਅੱਜ ਤੱਕ ਇੰਡੀਆ ਦਾ ਵੀਜ਼ਾ ਨਹੀਂ, ਔਰ ਕਿਵੇਂ ਕੈਨੇਡਾ 'ਚ ਜਿਹੜੇ ਵੀ ਜਿੰਨੇ ਸਿੱਖ MP ਸੀ ਉਹਨਾਂ ਨੂੰ ਖਾਲਿਸਤਾਨੀ ਕਿਹਾ ਕਿ ਡੈਨੀਗ੍ਰੇਟ ਕੀਤਾ ਗਿਆ। ਤੇ ਭੈਣ ਜੀ ਦਾ ਸਵਾਲ ਹੈ ਵੀ ਅਸੀਂ ਇਹਨਾਂ ਹਿੰਦੂ ਤਵੀਆਂ ਨੂੰ ਕਿਉਂ ਨਹੀਂ ਐਕਸਪੋਜ਼ ਕਰਦੇ? ਇਹ ਸਾਨੂੰ ਵਿਗੋਰਸਲੀ ਕਰਨ ਦੀ ਲੋੜ ਹੈ ਕਿ ਭਈ ਇਹ ਕਿਵੇਂ ਗੋਰੇ ਨਸਲਵਾਦੀਆਂ ਦੇ ਨਾਲ ਕੰਜ਼ਰਵੇਟਿਵਸ ਨਾਲ ਜੁੜੇ ਹੋਏ ਨੇ। ਆਈ ਹੈਵ ਸੀਨ ਰਾਈਟ ਵਿੰਗ ਇੰਡੀਅਨਸ ਬ੍ਰੈਗ ਔਨ YouTube about Indian agencies getting Khalistanis killed abroad and hope for RAW to be like Mossad and KGB to carry out assassinations abroad. ਉਹਨੂੰ ਕਿਹਾ ਜੀ ਕਿ ਮੈਂ ਇਹ ਦੇਖਿਆ ਕਿ ਕਿਵੇਂ ਜਿਹੜੇ ਰਾਈਟ ਵਿੰਗ ਇੰਡੀਅਨਸ ਨੇ ਉਹ YouTube ਦੇ ਉੱਤੇ ਬੜਾ ਜਿਹੜਾ ਉਹ ਫੁੰਕਾਰੇ ਮਾਰਦੇ ਰਹੇ ਕਿ ਵੀ ਅਸੀਂ ਖਾਲਿਸਤਾਨੀਆਂ ਨੂੰ ਬਾਹਰ ਜਿਹੜਾ ਉਹ ਮਾਰ ਰਹੇ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਰਾਹ ਜਿਹੜੀ ਆ ਉਹ ਮੋਸਾਦ ਔਰ KGB ਦੇ ਲੈਵਲ ਤੇ ਹੋਏ। ਕਨਕਲੂਡ ਕੀਤਾ ਔਰ ਆਈ ਬਿਲੀਵ relatives of Sikh activists in India not getting visa abroad or Sikh activists from UK arrested as soon as they land in India are all planned. ਬਿਲਕੁਲ ਪਲਾਨ ਤਰੀਕੇ ਨਾਲ ਹੋ ਰਿਹਾ। ਜਦੋਂ ਉਹਨਾਂ ਦੀ NIA ਆ ਕੇ ਉੱਥੇ ਬੈਠੀ ਹੋਈ ਹੈ ਤੇ ਭਾਰਤ ਤਾਂ UK ਇਵੇਂ ਹੀ ਨੇ ਜਿਵੇਂ UK ਭਾਰਤ ਦੀ ਇੱਕ ਸਟੇਟ ਹੋਏ। ਔਰ ਇਹ ਬਿਲਕੁਲ ਠੀਕ ਹੈ ਕਿ ਸਾਨੂੰ ਪੋਲੀਟੀਕਲੀ ਐਕਟਿਵ ਹੋ ਕੇ ਇਹਨਾਂ ਦੇ ਏਜੰਡੇ ਨੂੰ ਜਿਹੜਾ ਉਹ ਐਕਸਪੋਜ਼ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।